ਅਵਾਮੀ ਮੁਸਲਿਮ ਲੀਗ ਦੇ ਸਰਬਰਾਹ ਸ਼ੇਖ ਰਸ਼ੀਦ ਅਹਿਮਦ ਦੀ ਮੁਸ਼ਕਿਲਾਤ ਵਿੱਚ ਵਾਧਾ ਹੁੰਦਾ ਵਿਖਾਈ ਦੇ ਰਿਹਾ ਹੈ। ਉਹਨਾਂ ਦੀ ਰਿਹਾਈ ਦਾ ਵੀ ਫੌਰੀ ਤੌਰ ਤੇ ਕੋਈ ਇਮਕਾਨ ਨਹੀਂ। ਅੱਜ ਇਸਲਾਮਾਬਾਦ ਦੀ ਮਕਾਮੀ ਅਦਾਲਤ ਵਿੱਚ ਉਹਨਾਂ ਦੀ ਦਰਖਾਸਤ ਬਾਅਦ ਅਜ਼ ਗ੍ਰਿਫਤਾਰੀ ਵੀ ਰੱਦ ਹੋ ਗਈ ਹੈ। ਅਲਬੱਤਾ ਅਦਾਲਤ ਵੱਲੋਂ ਉਹਨਾਂ ਨੂੰ ਇਹ ਇਜਾਜ਼ਤ ਦਿੱਤੀ ਗਈ ਹੈ ਕਿ ਰਾਵਲਪਿੰਡੀ ਦੇ ਹਲਕੇ 60 ਤੇ 62 ਤੋਂ ਇੰਤਖਾਬਾਤ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਤੇ ਉਹਦੇ ਲਈ ਉਹ ਵੱਖਰੀ ਦਰਖਾਸਤ ਦਾਇਰ ਕਰ ਸਕਦੇ ਨੇ। ਅਵਾਮੀ ਮੁਸਲਿਮ ਲੀਗ ਦੇ ਸਰਬਰਾਹ ਸ਼ੇਖ ਰਸ਼ੀਦ ਜਿਵੇਂ ਬਿਆਨਾਤ ਦਾਗਦੇ ਨੇ, ਉਹਨਾਂ ਦੇ ਮੁਖਾਲਫਾਂ ਨੂੰ ਉਹਨਾਂ ਉੱਤੇ ਓਨਾ ਹੀ ਗੁੱਸਾ ਹੈ। ਉਹਨਾਂ ਦੀ ਲਫ਼ਜ਼ੀ ਗੋਲਾਬਾਰੀ ਤੋਂ ਨਾ ਤੇ ਪੀਪਲਜ਼ ਪਾਰਟੀ ਮਹਿਫੂਜ਼ ਹੈ ਤੇ ਨਾ ਹੀ ਨਵਾਜ਼ ਲੀਗ। ਪੀਪਲਜ਼ ਪਾਰਟੀ ਤੇ ਨਵਾਜ਼ ਲੀਗ ਦੋਵੇਂ ਸਿਆਸੀ ਜਮਾਤਾਂ ਭਾਵੇਂ ਸ਼ੇਖ ਰਸ਼ੀਦ ਦਾ ਸਿਆਸੀ ਬਿਆਨਬਾਜ਼ੀ ਦੇ ਮਹਾਜ਼ ਉੱਤੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਨੇ, ਲੇਕਿਨ ਸ਼ੇਖ ਰਸ਼ੀਦ ਹਮੇਸ਼ਾ 2 ਕਦਮ ਅੱਗੇ ਜਾ ਕੇ ਹਮਲਾਵਰ ਹੁੰਦੇ ਨੇ। चोर है शहबाज शरीफ, डाकू है, करप्ट है, डिसऑनेस्ट है, स्लगिश है, एक्स्ट्रावेगेंट है, बेईमान है, लूट खाया सारे मुल्क को। मेरा ये यकीन हो गया है कि इमरान खान के पास न डील है, न ढील है, न धक्का है, अंदर कलंदर और अंदर है ये सारे। ਹੁਣ ਜਦ ਕਿ ਮਰਕਜ਼ ਵਿੱਚ ਦੋਵੇਂ ਜਮਾਤਾਂ ਇਤਿਹਾਦੀ ਨੇ ਤੇ ਸ਼ੇਖ ਰਸ਼ੀਦ ਨੂੰ ਕਾਬੂ ਵੀ ਦੋਵੇਂ ਜਮਾਤਾਂ ਰਲ ਕੇ ਹੀ ਕਰ ਰਹੀਆਂ ਨੇ। ਸ਼ੇਖ ਜੀ ਉੱਤੇ ਇੱਕ ਮੁਕੱਦਮਾ ਇਸਲਾਮਾਬਾਦ ਵਿੱਚ ਦਰਜ ਹੁੰਦਾ ਹੈ ਤੇ ਦੂਜਾ ਮਰੀ ਤੇ ਤੀਜਾ ਕਰਾਚੀ ਵਿੱਚ ਦਰਜ ਕਰ ਲਿਆ ਜਾਂਦਾ ਹੈ। ਜਿਹੜੀ ਥੋੜੀ ਬਹੁਤ ਕਸਰ ਰਹਿ ਜਾਂਦੀ ਹੈ ਉਹ ਕੋਇਟਾ ਵਿੱਚ ਮੁਕੱਦਮੇ ਦੇ ਅੰਦਰਾਜ ਨਾਲ ਪੂਰੀ ਹੋ ਜਾਂਦੀ ਹੈ। ਸ਼ੇਖ ਰਸ਼ੀਦ ਚੋਂਕੇ ਤਗੜੇ ਬੰਦੇ ਨੇ, ਇਸ ਲਈ ਉਹਨਾਂ ਨੂੰ ਹੋਰ ਕਾਬੂ ਕਰਨ ਲਈ ਉਹਨਾਂ ਦੇ ਘਰੋਂ ਸ਼ਰਾਬ ਵੀ ਬਰਾਮਦ ਕਰ ਲਈ ਜਾਂਦੀ ਹੈ ਤੇ ਉਹਨਾਂ ਨੂੰ ਸ਼ਰਾਬ ਨੋਸ਼ ਵੀ ਬਿਆਨ ਕੀਤਾ ਜਾਂਦਾ ਹੈ। ਮਾਮਲਾਤ ਕੁਝ ਵੀ ਹੋਣ, ਸਿਆਸੀ ਮੁਖਾਲਫਤ ਕਿੰਨੀ ਡੂੰਗੀ ਕਿਉਂ ਨਾ ਹੋਵੇ, ਲੇਕਿਨ ਅੱਜ ਦੇ ਦੌਰ ਵਿੱਚ ਜਦੋਂ ਸੋਸ਼ਲ ਮੀਡੀਆ ਹਰ ਪਰਦਾ ਚਾਕ ਕਰ ਦਿੰਦਾ ਹੈ, ਤੁਸੀਂ ਇੰਜ ਦੇ ਅਮਲ ਤੋਂ ਲਾ ਤਾਲੁਕ ਨਹੀਂ ਰਹਿ ਸਕਦੇ। ਕਿਸੇ ਵੀ ਸਿਆਸੀ ਜਮਾਤ ਦੀ ਸਿਆਸੀ ਅਦਾਵਤ ਸਾਫ਼ ਵਿਖਾਈ ਦੇ ਜਾਂਦੀ ਹੈ। ਅਵਾਮੀ ਰਾਏ ਵਿੱਚ ਵੀ ਇੰਜ ਦੇ ਮਾਮਲਾਤ ਨੂੰ ਸਿਆਸੀ ਇੰਤਕਾਮ ਨਾਲ ਹੀ ਤਬਦੀਲ ਕੀਤਾ ਜਾ ਰਿਹਾ ਹੈ। ਹੁਣ ਵੇਖਣਾ ਇਹ ਹੈ ਕਿ ਸਿਆਸੀ ਇੰਤਕਾਮ ਦਾ ਇਹ ਸਿਲਸਿਲਾ ਕਿੱਥੇ ਜਾ ਕੇ ਰੁਕਦਾ ਹੈ ਜਾਂ ਫਿਰ ਹਕੂਮਤ ਦੀ ਤਬਦੀਲੀ ਮਗਰੋਂ ਇਹਦੇ ਵਿੱਚ ਵੀ ਤੇਜ਼ੀ ਆਉਂਦੀ ਹੈ।